Canadian Prime Minister Mark Carney criticized for ignoring Palm Sunday while celebrating Vaisakhi at Sikh temple. Palm Sunday ਸੀ ਜਿਹੜਾ ਇੱਕੋ ਦਿਨ ਸੀ ਔਰ ਉਹਨੇ ਉੱਥੇ ਜਾਣ ਦੀ ਥਾਂ ਯੈਲੋ ਟਰਬਨ ਬੰਨੀ ਹੋਈ ਹੈ ਔਰ ਉਹ ਫੂਡ ਸਰਵ ਕਰ ਰਿਹਾ ਲੰਗਰ ਦੇ ਵਿੱਚ। ਭਾਵੇਂ ਸਿੱਖ ਬੜੇ ਖੁਸ਼ ਨੇ ਇਹ ਸਾਰੇ ਦੇ ਉੱਤੇ, ਪਰ ਇਹਦੇ ਤੇ ਕ੍ਰਿਸਚਨ ਕਮੈਂਟੇਟਰਸ ਦਾ ਬੈਕਲੈਸ਼ ਹੈ। He has ignored the Christian majority, with one user calling him a shell of a person. Others pointed out his silence on Passover as well. Canadian Prime Minister Mark Carney accused of pandering to Sikhs on Vaisakhi. 4-5 ਔਰਤਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨਾਲ ਰੰਜਨ ਨੇ ਪੀੜਤ ਨਾਲ 6 ਵਾਰ ਜਬਰ ਜਨਾਹ ਕੀਤਾ ਔਰ ਕਈ ਹੋਰ ਪੀੜਤਾਂ ਦਾ ਵੀ ਪਤਾ ਲੱਗਿਆ ਉਹਨਾਂ ਨੂੰ। ਕਈ ਤਾਂ ਉਹ ਨੇ ਜਿਹੜੀਆਂ ਇੱਜ਼ਤ ਖਰਾਬ ਹੋਣ ਦੇ ਡਰੋਂ ਸਾਹਮਣੇ ਨਹੀਂ ਆਈਆਂ। York police say assaults occurred during spiritual study sessions in Pickering and Markham from January 2021 to December 2024. Investigators believe more victims may be out there. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 15 ਅਪ੍ਰੈਲ 2025 2 ਵਿਸਾਖ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਔਰ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਜਤਿੰਦਰਪਾਲ ਸਿੰਘ ਸਨੀ ਜੋਰਾਵਲੂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰਪਾਲ ਸਿੰਘ ਸਨੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ 28 ਅਪ੍ਰੈਲ ਨੂੰ ਕੈਨੇਡਾ ਦੀ ਪਾਰਲੀਮੈਂਟ ਲਈ ਵੋਟਾਂ ਪੈਣ ਜਾ ਰਹੀਆਂ ਔਰ ਹਿੰਦੂ ਤਵੀਆਂ ਨੂੰ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੋਵਾਂ ਵਿੱਚ ਭਾਰਤ ਦੀ ਦਖਲ ਅੰਦਾਜ਼ੀ ਜਿਹੜੀ ਮੰਨਿਆ ਜਾ ਚੁੱਕਿਆ ਔਰ ਇਹਨਾਂ ਚੋਣਾਂ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਲਿਬਰਲ ਪਾਰਟੀ ਨੂੰ ਲੀਡ ਕਰ ਰਹੇ ਹਨ ਔਰ ਬੀਤੇ ਐਤਵਾਰ ਉਹ ਆਪਣੇ ਪਰਿਵਾਰ ਸਮੇਤ ਓਟਵਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਸਮਾਗਮਾਂ ਵਿੱਚ ਸ਼ਾਮਲ ਹੋਏ ਔਰ ਉੱਥੇ ਜਾ ਕੇ ਉਹਨਾਂ ਨੇ ਲੰਗਰਾਂ ਵਿੱਚ ਸੇਵਾ ਵੀ ਕੀਤੀ ਔਰ ਇਸ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਵਿਚਲੇ ਜਿਹੜੇ ਹਿੰਦੂ ਤਵੀਆਂ ਦੇ ਯਾਰਾਂ ਨੇ ਕਾਫੀ ਚੀਕ ਚਿਹਾੜਾ ਜਿਹੜਾ ਪਾਇਆ ਹੋਇਆ ਹੈ ਔਰ ਭਾਰਤੀ ਮੀਡੀਆ ਵੱਲੋਂ ਵੀ ਇਸ ਖਬਰ ਨੂੰ ਬੜਾ ਤੂਲ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰਪਾਲ ਸਿੰਘ ਜਿਨ੍ਹਾਂ ਦਾ ਨਿਕਨੇਮ ਪਿਆਰ ਨਾਲ ਜਿਨ੍ਹਾਂ ਨੂੰ ਸਨੀ ਕਹਿੰਦੇ ਨੇ, ਸਾਊਥ ਬੈਂਡ ਇੰਡੀਆਨਾ 'ਚ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬੀਤੇ ਸੈਚਰਡੇ ਜਿਹੜਾ ਗੁਰਦੁਆਰਾ ਸਾਹਿਬ ਇੰਡੀਆਨਾ ਗ੍ਰੇਂਜਰ ਟਾਊਨ ਹੈ ਜਿੱਥੇ ਕਿ ਖਾਲਸਾ ਦੀਵਾਨ ਨਾਮ ਦਾ ਇਹ ਗੁਰਦੁਆਰਾ ਸਾਹਿਬ ਨਵਾਂ ਹੀ ਸਥਾਪਿਤ ਹੋਇਆ ਹੈ। ਖਾਲਸਾ ਪ੍ਰਗਟ ਦਿਵਸ ਨੂੰ ਬੜੀ ਸ਼ਰਧਾ ਔਰ ਪਿਆਰ ਨਾਲ ਬਣਾਇਆ ਗਿਆ ਔਰ ਪ੍ਰਬੰਧਕਾਂ ਦੇ ਸੱਦੇ ਤੇ ਭਾਈ ਭੋਲਾ ਸਿੰਘ ਪਰਿਵਾਰ ਔਰ ਦੂਸਰੇ ਵੀਰਾਂ ਦੇ ਅਸੀਂ ਵੀ ਸ਼ਮੂਲੀਅਤ ਕੀਤੀ
ਸਾਡੇ ਵੀਰ ਮਿਸ਼ੀਗਨ ਤੋਂ, ਇਲੀਨੋਇਸ ਤੋਂ, ਇੰਡੀਆਨਾ ਤੋਂ ਔਰ ਹੋਰ ਪਾਸਿਓਂ ਵੀ ਪਹੁੰਚੇ ਹੋਏ ਸਨ। ਉਸ ਦੀ ਕਵਰੇਜ ਵੀ ਸਾਡੇ ਕੋਲ ਹੈ। ਅਸੀਂ ਮੋਸਟ ਲਾਈਕਲੀ ਥਰਸਡੇ ਜਾਂ ਫਰਾਈਡੇ, ਇਹ 2 ਦਿਨ, ਕਿਉਂਕਿ ਆਉਣ ਵਾਲੇ ਦਿਨਾਂ 'ਚ ਸਟਾਕਟਨ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਵੱਲੋਂ ਨਗਰ ਕੀਰਤਨ ਹੋਣਾ ਹੈ ਕਮਿੰਗ ਸੰਡੇ, ਔਰ ਸਾਡੀ TV 84 ਦੀ ਸਾਰੀ ਟੀਮ ਜਿਹੜੀ ਹੈ ਉਹ ਥਰਸਡੇ ਰਵਾਨਾ ਹੋਏਗੀ ਔਰ ਉੱਥੋਂ ਅਸੀਂ ਲਗਾਤਾਰਤਾ ਨਾਲ 2-3 ਦਿਨ ਕਵਰੇਜ ਵੀ ਕਰਾਂਗੇ। ਸੋ ਉਸ ਪੀਰੀਅਡ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਵੀ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਵਿਖੇ ਵੀ ਬੀਤੇ ਐਤਵਾਰ ਜਿਹੜਾ ਸਮਾਗਮ ਹੋਇਆ, ਜਿਸ ਦੇ ਵਿੱਚ ਸਾਡੇ ਵੀਰ ਭਾਈ ਜੋਗਾ ਸਿੰਘ ਨਿਊ ਜਰਸੀ ਜਿਹੜੇ ਪੰਥਕ ਸ਼ਾਇਰ ਨੇ, ਉਹਨਾਂ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਉਸ ਸਮਾਗਮ ਨੂੰ ਵੀ ਜਿਹੜਾ ਹੈ ਉਹ ਐਡਿਟ ਕਰ ਲਿਆ ਗਿਆ ਔਰ ਉਹ ਵੀ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ। ਔਰ ਵੀਰ ਜਤਿੰਦਰਪਾਲ ਸਿੰਘ ਜਿਹੜੇ ਪੰਥ ਪ੍ਰਸਤ ਨੇ, TV 84 ਨਾਲ ਜੁੜੇ ਹੋਏ ਨੇ ਔਰ ਪੰਥਕ ਮੁੱਦਿਆਂ ਦੇ ਉੱਤੇ ਉਹਨਾਂ ਦੀ ਪਹੁੰਚ ਬੜੀ ਸਪਸ਼ਟ ਹੈ, ਉਹ ਇਸ ਦੀਵਾਨ 'ਚ ਮੌਜੂਦ ਸਨ ਔਰ ਉਹਨਾਂ ਨੇ ਲਿਬਰਲੀ TV 84 ਦੇ ਲਈ ਡੋਨੇਟ ਕੀਤਾ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਇਹ ਸਪੋਰਟ ਲਗਾਤਾਰਤਾ ਨਾਲ ਹਰ ਇੱਕ ਗੁਰਸਿੱਖ ਵੱਲੋਂ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਕਿਸਮ ਦੀ ਹਾਰਡਸ਼ਿਪ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਹ ਬੜਾ ਜ਼ਰੂਰੀ ਹੈ ਕਿ ਇਸ ਪਲੇਟਫਾਰਮ ਨੂੰ, ਜਦੋਂ ਕਿ ਇਸ ਵੇਲੇ ਚੈਲੰਜਸ ਨੇ ਔਰ ਅਨਫੋਰਚੂਨੇਟਲੀ ਸਾਡੇ ਪੰਥਕ ਚੈਨਲ ਜਾਂ ਪੰਥਕ ਵੀਰ ਭੈਣਾਂ ਵੀ ਐਸੀਆਂ ਡਿਬੇਟਸ ਦੇ ਵਿੱਚ ਉਲਝਦੇ ਚਲੇ ਜਾ ਰਹੇ ਨੇ ਜਿਹਦੇ ਥੱਲੇ, ਕਿਉਂਕਿ ਅਸੀਂ ਜੁਝਾਰੂ ਲਹਿਰ ਦੇ ਉਸ ਦੌਰ ਨੂੰ ਵੀ ਦੇਖਿਆ, ਹਾਲਾਂ ਉਸ ਪੀਰੀਅਡ ਦੇ ਵਿੱਚ ਜਿਹੜਾ ਸੋਸ਼ਲ ਰਿਫਾਰਮ ਦੇ ਨਾਂ ਥੱਲੇ ਜੁਝਾਰੂਆਂ ਦਾ ਇੱਕ ਪ੍ਰੋਗਰਾਮ ਸੀ, ਜਿਸ ਦੇ ਵਿੱਚ ਘੱਟ ਬਰਾਤ, ਸਿਰਫ 11 ਬੰਦੇ ਬਰਾਤ ਦੇ ਵਿੱਚ ਜਾਣ ਜਾਂ ਦੂਸਰੇ ਲਾਈਫ ਸਟਾਈਲ ਦੇ ਉੱਤੇ ਵੀ ਕੁਛ ਜਿਹੜਾ ਹੈ ਉਹ ਪਾਬੰਦੀਆਂ ਦੀ ਗੱਲ ਸੀ। ਹਾਲਾਂਕਿ ਸਿਧਾਂਤਕ ਤੌਰ 'ਤੇ ਉਹ ਚੀਜ਼ਾਂ ਗਲਤ ਨਹੀਂ ਸੀ, ਲੇਕਿਨ ਉਸ ਨੇ ਇੱਕ ਨਵੀਂ ਡਿਬੇਟ ਸ਼ੁਰੂ ਕਰ ਦਿੱਤੀ ਔਰ ਨਤੀਜੇ ਦੇ ਤੌਰ 'ਤੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਭਾਈ ਅਜੇ ਤਾਂ ਮੁਲਕ ਬਣਿਆ ਨਹੀਂ ਹੈ ਔਰ ਸਾਡੀਆਂ ਪ੍ਰਾਈਵੇਟ ਲਾਈਫਸ ਦੇ ਵਿੱਚ ਇਸ ਲੈਵਲ ਦੀ ਦਖਲਅੰਦਾਜ਼ੀ ਹੋ ਰਹੀ ਹੈ। ਔਰ ਉਸ ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਹੈ, ਕੁਝ ਗੈਰ ਜ਼ਿੰਮੇਵਾਰ ਲੋਕ ਵੀ ਵਿੱਚ ਆ ਜਾਂਦੇ ਨੇ, ਕੁਝ ਏਜੰਸੀਆਂ ਦਾ ਕੰਮ ਹੁੰਦਾ ਹੈ, ਕੁਝ ਆਪਣੇ ਵੀ ਜਿਨ੍ਹਾਂ ਦੇ ਦਿਲ ਵਧੀ ਹੁੰਦੀ ਹੈ ਉਹ ਇਸ ਪਾਸੇ ਤੁਰ ਪੈਂਦੇ ਨੇ ਔਰ ਫਿਰ ਉਹ ਏਜੰਡਾ ਡਿਵੀਏਟ ਹੋਣਾ ਸ਼ੁਰੂ ਹੁੰਦਾ। ਔਰ ਅਸੀਂ ਇਹ ਦੇਖਦੇ ਹਾਂ ਕਿ ਫਿਰ ਹੌਲੀ ਹੌਲੀ ਜਦੋਂ ਇੱਕ ਵਾਰ ਉਹ ਜਿਹੜੀ ਸਾਰੇ ਲੋਕਾਂ ਦੇ ਵਿੱਚ ਜਿਹੜੇ ਬੜੇ ਚਾਅ ਕਰਦੇ ਸੀ ਕਿ ਸਿੰਘ ਆਏ ਨੇ, ਆਉਣਗੇ, ਰਾਤ ਰਹਿਣਗੇ ਜਾਂ ਉਹਨਾਂ ਦੀ ਅਸੀਂ ਸੇਵਾ ਕਰਾਂਗੇ, ਔਰ ਹੋਰ ਵੀ ਕੁਝ ਕਮਜ਼ੋਰੀਆਂ ਸ਼ੁਰੂ ਹੋ ਗਈਆਂ, ਜਿਹਦੇ ਵਜ੍ਹਾ ਕਰਕੇ ਫਿਰ ਹੌਲੀ ਜਦੋਂ ਏਜੰਸੀਆਂ ਨੂੰ ਲੱਗਾ ਕਿ ਵੀ ਹੁਣ ਇਹਨਾਂ ਦੀ ਸਪੋਰਟ ਘਟੀ ਹੈ, ਤਾਂ ਉਹਨਾਂ ਨੇ ਫਿਰ ਵੱਡੀ ਗਿਣਤੀ ਦੇ ਵਿੱਚ ਕਾਲੀਆਂ ਬਿੱਲੀਆਂ, ਬਲੈਕ ਕੈਟਸ ਮੂਵਮੈਂਟਸ ਦੇ ਵਿੱਚ ਵਾੜੀਆਂ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਬੁੱਚੜ ਬੇਅੰਤੇ ਔਰ KP ਗਿੱਲ ਨੇ 1992 ਤੋਂ 1994-95 ਤੱਕ ਇੱਕ ਡੀਪ ਰੂਟਡ ਪਬਲਿਕ ਸਪੋਰਟ ਵਾਲੀ ਜਿਹੜੀ ਮੂਵਮੈਂਟ ਸੀ, ਉਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਕਿਵੇਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਜੇ ਐਨਕਾਊਂਟਰ ਬਣਾ, ਕੋਈ ਹੋਰ ਔਰ 3rd ਟਾਇਰ 4th ਟਾਇਰ ਉਹਨਾਂ ਦੇ ਰਿਸ਼ਤੇਦਾਰ ਦੂਰ ਦਰਾਡੇ ਉਹਨਾਂ ਨੂੰ ਵੀ ਚੁੱਕ ਕੇ ਮਾਰ ਕੇ ਮੂਵਮੈਂਟ ਨੂੰ ਉਹਨਾਂ ਨੇ ਜਿਹੜਾ ਉਹ ਡਿਸਟਰੋਏ ਕੀਤਾ। ਸੋ ਅਸੀਂ ਇਹ ਵੀ ਨਹੀਂ ਹੈ ਵੀ ਕਿਸੇ ਬੇਮਤਲਬ ਬਹਿਸ ਦੇ ਵਿੱਚ ਉਲਝਣਾ ਚਾਹੁੰਦੇ ਹਾਂ, ਪਰ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਦੇ ਵਿੱਚ ਉਤਸ਼ਾਹ ਹੈ, ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ, ਕਰ ਰਹੇ ਨੇ, ਉਹਨਾਂ ਦੀ ਪੰਥ ਪ੍ਰਸਤੀ, ਉਹਨਾਂ ਦੀ ਡੈਡੀਕੇਸ਼ਨ, ਉਹਨਾਂ ਦੀ ਡਿਵੋਸ਼ਨ ਅਬਵ ਬੋਰਡ ਹੈ। ਲੇਕਿਨ ਬਹੁਤ ਵਾਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਸੀਂ ਜਦੋਂ ਓਵਰ ਐਂਥੂਜ਼ੀਆਜ਼ਮ 'ਚ ਹੁੰਦੇ ਹਾਂ, ਅਸੀਂ ਇੰਨੇ ਫਰੰਟ ਇੱਕੋ ਵੇਲੇ ਖੋਲ੍ਹ ਲੈਂਦੇ ਹਾਂ ਕਿ ਉਹ ਸਾਡੇ ਤੋਂ ਫਿਰ ਟੈਕਲ ਨਹੀਂ ਹੁੰਦੇ। ਸੋ ਮੈਂ ਇਹ ਸਮਝਦਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਸਾਡਾ ਨੈਰੇਟਿਵ ਇਸ ਵੇਲੇ, ਜਦੋਂ ਕਿ ਭਾਰਤ ਦਾ ਐਜ਼ ਏ ਰੋਗ ਸਟੇਟ ਦੁਨੀਆ ਭਰ ਦੇ ਵਿੱਚ ਇੱਕ ਰੂਪ ਚਿਹਰਾ, ਅਗਲੀ ਚਿਹਰਾ ਜਿਹੜਾ ਉਹ ਬੇਨਕਾਬ ਹੋਇਆ ਹੈ, ਜਦੋਂ ਕਿ ਖਾਲਿਸਤਾਨ ਦਾ ਮੁੱਦਾ ਇੱਕ ਫੋਕਸਡ ਮੁੱਦਾ ਬਣਿਆ ਹੈ ਔਰ ਉਹਦੇ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਵੇਲੇ ਇੱਕ ਐਂਥੂਜ਼ੀਆਜ਼ਮ, ਉਤਸ਼ਾਹ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ, ਔਰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਹੋਣਾ ਔਰ ਈਵਨ ਨਿਖਿਲ ਗੁਪਤਾ ਨੂੰ ਐਕਸਟਰਾਡਾਈਟ ਕਰਕੇ ਅਮਰੀਕਾ 'ਚ ਲਿਆਉਣਾ, ਹੁਣ ਵੀ 3 ਨਵੰਬਰ ਤੋਂ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ, ਭਾਵੇਂ ਇੱਕ ਤੋਂ ਬਾਅਦ ਇੱਕ
ਵਕੀਲ ਉਹ ਰਿਜੈਕਟ ਕਰ ਰਿਹਾ ਹੈ। ਤਾਂ ਡਿਲੇ ਟੈਕਟਿਕਸ ਨੇ, ਲੇਕਿਨ ਇਹਦੇ ਬਾਵਜੂਦ ਜੱਜ ਨੇ ਇਹ ਕਿਹਾ ਕਿ ਵੀ 3 ਨਵੰਬਰ ਨੂੰ ਹੀ ਇਹ ਟਰਾਇਲ ਸ਼ੁਰੂ ਹੋਏਗਾ। ਸੋ ਇਸ ਪੀਰੀਅਡ ਦੇ ਵਿੱਚ ਬਹੁਤ ਜ਼ਰੂਰੀ ਹੈ ਵੀ ਅਸੀਂ ਡਿਵੀਏਟ ਨਾ ਹੋਈਏ, ਕਿਉਂਕਿ ਜਦੋਂ ਤੁਸੀਂ ਡਿਵੀਏਟ ਹੁੰਦੇ ਹੋ ਕਿਸੇ ਵੀ ਇਸ਼ੂ ਤੇ, ਨੋ ਮੈਟਰ ਉਹ ਕਿੰਨਾ ਲੌਜੀਕਲ ਹੋਏ, ਕਿੰਨੀਆਂ ਕਰੈਕਟ ਤੁਹਾਡੇ ਕੋਲ ਫਿਗਰਸ ਹੋਣ, ਜਾਂ ਤੁਹਾਡਾ ਕਿੰਨਾ ਕਰੈਕਟ ਨੈਰੇਟਿਵ ਹੋਏ, ਪਰ ਇਸ ਵੇਲੇ ਕੋਈ ਵੀ ਜਿਹੜੀ ਡਿਬੇਟ ਹੈ ਉਹ ਭਾਵੇਂ ਸਾਡੀ ਮਰਿਆਦਾ ਦੇ ਇਸ਼ੂ ਦੇ ਉੱਤੇ ਹੈ ਜਾਂ ਕੋਈ ਹੋਰ ਜਿਹੜੇ ਨੇ ਇਸ਼ੂ ਉਹਨਾਂ ਦੇ ਉੱਤੇ ਹੈ, ਇਸ ਤੋਂ ਬਚਣ ਦੀ ਲੋੜ ਹੈ। ਸੋ ਅਸੀਂ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਭਾਈ ਅਸੀਂ ਕੋਈ ਵੀ ਆਰ ਦਾ ਸੋਲ ਚੈਂਪੀਅਨਸ ਆਫ ਦਾ ਨੈਰੇਟਿਵ। ਬਹੁਤ ਸਾਰੇ ਵੀਰਾਂ ਭੈਣਾਂ ਨੇ ਹੋਰ ਸੋਰਸਿਸ ਰਾਹੀਂ ਵੀ ਆਪਣੀ ਗੱਲ ਨੂੰ ਅੱਗੇ ਵਧਾਇਆ, ਪਰ ਇਸ ਵੇਲੇ ਮੈਨੂੰ ਇਹ ਲੱਗਦਾ ਕਿ ਵੀ ਕੋਈ ਵੀ ਡਿਵੀਏਸ਼ਨ, ਨਿੱਕੀ ਜਿਹੀ ਡਿਵੀਏਸ਼ਨ ਵੀ ਜਿਹੜੀ ਹੈ ਉਹ ਸਾਡੇ ਕਾਜ਼ ਨੂੰ ਨੁਕਸਾਨ ਪਹੁੰਚਾਉਂਦੀ ਹੈ। ਗੱਲ ਹੁਣ ਕੈਨੇਡਾ ਦੀ ਕਰੀਏ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਦੁਸ਼ਮਣ ਨੇ 1970ਵਿਆਂ ਦੇ ਅਖੀਰ ਦੇ ਵਿੱਚ ਹੀ ਇਹ ਸਮਝ ਲਿਆ ਸੀ ਕਿ ਵੀ ਜਿਹੜੀ ਪੰਜਾਬ ਦੇ ਵਿੱਚ ਕੌਮੀ ਆਜ਼ਾਦੀ ਦੀ ਅੰਗੜਾਈ ਹੈ, ਹਾਲਾਂਕਿ ਕੋਈ ਉਦੋਂ ਲਫ਼ਜ਼ ਖਾਲਿਸਤਾਨ ਤਾਂ ਜੂਨ 84 ਤੋਂ ਬਾਅਦ ਹੀ ਆਇਆ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਿਹੜੇ ਅਲਫਾਜ਼ ਨੇ ਉਹ ਜੂਨ 84 ਤੋਂ ਹੀ ਖਾਲਿਸਤਾਨ ਦੀ ਮੂਵਮੈਂਟ ਦੀ ਸ਼ੁਰੂਆਤ ਦੀ ਗੱਲ ਸਾਨੂੰ ਅਗਵਾਈ ਦਿੰਦੇ ਨੇ, ਕਿਉਂਕਿ ਉਦੋਂ ਤੱਕ ਉਹ ਬੜੀ ਇਮਾਨਦਾਰੀ ਨਾਲ ਗੁਰੂ ਦੇ ਸਿੱਖ ਹੋਣ ਦੇ ਨਾਤੇ ਅਰਦਾਸ ਦੇ ਵਿੱਚ ਯਕੀਨ ਕਰਦੇ ਸੀ, ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਜਿਹੜਾ ਧਰਮ ਯੁੱਧ ਮੋਰਚਾ ਲਾਇਆ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਹੈ। ਸੋ ਉਹਨਾਂ ਨੇ ਹਾਲਾਂ ਉਹਨਾਂ ਦੀਆਂ ਇਨ ਬਿਟਵੀਨ ਸਟੇਟਮੈਂਟਸ ਜਦੋਂ ਕਿਸੇ ਨੇ ਪੁੱਛਣਾ ਕਿ ਭਾਈ ਤੁਸੀਂ ਖਾਲਿਸਤਾਨ ਦੇ ਉੱਤੇ ਕੀ ਟੇਕ ਹੈ, ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਇੰਦਰਾ ਗਾਂਧੀ ਸਾਨੂੰ ਦੇਗੀ ਅਸੀਂ ਲੈ ਲਵਾਂਗੇ। 47 ਵਾਂਗ ਜੋ ਬਲਦੇਵ ਸਿੰਘ ਨੇ ਬੇੜੀਆਂ 'ਚ ਵੱਟੇ ਪਾਏ ਉਵੇਂ ਨਹੀਂ ਹੋਣ ਦਿਆਂਗੇ। ਲੇਕਿਨ ਇਹ ਉਹਨਾਂ ਦਾ ਇੱਕ ਆਪਣਾ ਅੰਦਾਜ਼ ਸੀ ਆਰਟੀਕੂਲੇਟ ਕਰਨ ਦਾ, ਲੇਕਿਨ ਮੋਰਚਾ ਅਨੰਦਪੁਰ ਦੇ ਮਤੇ ਦਾ ਸੀ, ਔਰ ਇਹ ਜਿਹੜੀ ਉਹਨਾਂ ਦੀ ਕਲੋਜ਼ੈਸਟ ਸਟੇਟਮੈਂਟ ਖਾਲਿਸਤਾਨ ਦੇ ਮੁੱਦੇ ਤੇ ਸੀ ਉਹ ਇਹੀ ਸੀ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਰ ਹੈ ਕਿ ਜਦੋਂ ਕਿਸੇ ਇਮਾਰਤ ਦੀ ਨੀਂਹ ਰੱਖੀ ਜਾਂਦੀ ਹੈ ਫਿਰ ਪ੍ਰੋਜੈਕਟ ਜਿਹੜਾ ਹੈ ਉਹ ਇਹੀ ਹੁੰਦਾ ਹੈ ਵੀ ਇਸ ਇਮਾਰਤ ਨੂੰ ਮੁਕੰਮਲ ਕਰਨਾ। ਲੇਕਿਨ ਭਾਰਤੀ ਏਜੰਸੀਆਂ 70ਵਿਆਂ ਦੇ ਅਖੀਰਲੇ ਵਰ੍ਹਿਆਂ ਦੇ ਵਿੱਚ ਹੀ ਕੈਨੇਡਾ ਦੇ ਵਿੱਚ ਐਕਟਿਵ ਹੋਈਆਂ। ਪੇਪ ਗੁਰਦੁਆਰਾ ਸਾਹਿਬ 'ਚ ਉਹਨਾਂ ਦੀ ਐਂਟਰੀ, ਕੋਰਟ ਦੇ ਵਿੱਚ ਇੱਕ ਦਾ ਮਰਡਰ, ਅਮਰਜੀਤ ਸਿੰਘ ਸਬਰਾ ਨਾਂ ਦੇ ਬੰਦੇ ਨੂੰ ਕਿਵੇਂ ਸੇਫਲੀ ਇਹਨਾਂ ਦੇ ਕੌਂਸਲੇਟਸ ਨੇ ਕੈਨੇਡਾ 'ਚੋਂ ਕੱਢਿਆ। ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕੁਛ ਜਿਹੜੇ ਰਿਫਿਊਜੀ ਸਟੇਟਸ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ, ਉਦੋਂ ਅਜੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਜੂਨ 84 ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਕੈਨੇਡਾ ਦੇ ਵਿੱਚ। ਉਸ ਵੇਲੇ ਵੀ ਬੜਾ ਵਾਵੇਲਾ ਹੋਇਆ ਉਦੋਂ, ਹਾਲਾਂਕਿ ਡਿਸਕ੍ਰਿਮੀਨੇਸ਼ਨ ਦੀ ਗੱਲ ਜਾਂ ਧਰਮ ਯੁੱਧ ਮੋਰਚਾ ਜਾਂ ਉੱਥੇ ਜਿਹੜੀਆਂ ਨੇ ਝੂਠੇ ਮੁਕਾਬਲੇ, ਦਰਬਾਰਾ ਸਿੰਘ ਜਿਹਨੂੰ ਜ਼ਕਰੀਆ ਕਹਿੰਦੇ ਸਨ ਸੰਤ, ਉਹ ਚੱਲ ਰਿਹਾ ਸੀ। ਰਾਜਸਥਾਨ ਦੇ ਵਿੱਚ ਲਾਸ਼ਾਂ ਮਾਰ ਕੇ ਸੁੱਟਣ ਦੀ ਗੱਲ ਵੀ ਸ਼ੁਰੂ ਹੋ ਗਈ ਸੀ। ਔਰ ਉਸ ਪੀਰੀਅਡ ਤੋਂ ਕੈਨੇਡਾ ਦੇ ਵਿੱਚ ਭਾਰਤੀ ਏਜੰਸੀਆਂ ਦਾ ਪੂਰਾ ਫੋਕਸ ਰਿਹਾ। ਔਰ ਜੂਨ 84 ਤੋਂ ਬਾਅਦ 23 ਜੂਨ 1985 ਨੂੰ ਏਅਰ ਇੰਡੀਆ ਦਾ ਹਾਦਸਾ ਉਹ ਹਾਈਲਾਈਟ ਸੀ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਕਾਰਨਾਮਾ, ਜਿਹਦੇ ਥੱਲੇ ਉਹਨਾਂ ਨੇ ਇੱਕ ਜਿੱਥੇ ਸਿੱਖ ਵਿਕਟਮ ਸਨ ਖਾਲਿਸਤਾਨ ਦੀ ਮੂਵਮੈਂਟ, ਉਸ ਨੂੰ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਫਿਰ ਲੰਬਾ ਵਕਤ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀ, ਉਹ ਭਾਵੇਂ ਕੰਜ਼ਰਵੇਟਿਵ ਪਾਰਟੀ ਦੀ ਰਹੀ ਜਾਂ ਲਿਬਰਲ ਪਾਰਟੀ ਦੀ ਰਹੀ, ਉਹ ਭਾਰਤੀ ਇਨਫਲੂਐਂਸ ਨੂੰ ਕਬੂਲਦੀ ਰਹੀ। ਬੇਸ਼ੱਕ ਜਦੋਂ ਇਹ ਏਅਰ ਇੰਡੀਆ ਦਾ ਟਰਾਇਲ ਵੀ ਚੱਲਿਆ ਔਰ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਹਮਣੇ ਆਇਆ ਕਿ ਜਿਵੇਂ RCMP ਨੇ ਔਰ ਦੂਸਰਿਆਂ ਨੇ, ਸੀਸਸ ਨੇ ਆਡੀਓ ਫਾਈਲਸ ਡਿਸਟਰੋਏ ਕੀਤੀਆਂ, ਕਿ ਈਵਨ ਇਹਨਾਂ ਦੀਆਂ ਏਜੰਸੀਆਂ ਨੂੰ ਵੀ ਭਾਰਤੀ ਏਜੰਸੀਆਂ ਨੇ ਪ੍ਰਭਾਵਿਤ ਕਰਕੇ ਸਿੱਖਾਂ ਨੂੰ ਜਿਹੜਾ ਹੈ ਉਹ ਦਹਿਸ਼ਤਗਰਦ ਵਾਲੇ ਰੋਲ ਦੇ ਵਿੱਚ ਫਿੱਟ ਕਰਦੇ ਆ। ਪਲੈਨਿੰਗ ਉਹਨਾਂ ਦੀ ਸੀ, ਮੋਹਰੇ ਵਜੋਂ ਜਿਹੜੇ ਨੇ ਸਿੱਖੀ ਸਰੂਪ ਵਾਲੇ ਵਰਤੇ ਜਾ ਰਹੇ ਸੀ, ਪਰ ਕੈਨੇਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਭਾਰਤੀ ਉਸ ਸਫਿਸਟੀਕੇਸ਼ਨ ਨੂੰ ਸਮਝ ਨਹੀਂ ਪਾਈਆਂ। ਨਤੀਜੇ ਦੇ ਤੌਰ ਤੇ ਜਿਹੜਾ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਦਖਲਅੰਦਾਜ਼ੀ, ਇੰਟਰਫੇਰੈਂਸ ਇਸ ਹੱਦ ਤੱਕ ਵਧੀ ਕਿ ਉਹਨਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ, ਹਾਲਾਂਕਿ ਪਾਕਿਸਤਾਨ ਦੇ ਵਿੱਚ
ਤਾਂ ਉਸ ਤੋਂ ਪਹਿਲਾਂ ਹੀ ਜੇ ਅਸੀਂ ਦੇਖੀਏ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਉੱਥੇ ਉਹਨਾਂ ਦੇ ਕਿਲਿੰਗ ਸਕੁਆਡਸ ਨੇ ਆਪਣਾ ਕੰਮ ਕਦੋਂ ਦਾ ਵਿੱਢਿਆ ਹੋਣਾ ਹੈ ਜਾਂ ਵਿੱਢਿਆ ਹੋਇਆ ਸੀ। ਲੇਕਿਨ ਕੈਨੇਡਾ ਦੇ ਵਿੱਚ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ 3 ਮਹੀਨੇ ਬਾਅਦ ਜਸਟਿਨ ਟਰੂਡੋ ਦਾ ਇੰਕਸ਼ਾਫ ਪਾਰਲੀਮੈਂਟ ਦੇ ਵਿੱਚ, ਇਹ ਭਾਰਤੀ ਸਟੇਟ ਦਾ ਰੋਗ, ਉਸ ਦਾ ਅਗਲੀ ਚਿਹਰਾ, ਗੰਦਾ ਚਿਹਰਾ, ਕਰੂਪ ਚਿਹਰਾ, ਉਸ ਦਾ ਜਿਹੜਾ ਉਹ ਅਨਫੋਲਡ ਹੋਣਾ ਸ਼ੁਰੂ ਹੋਇਆ। ਔਰ ਫਿਰ ਅਸੀਂ ਦੇਖਦੇ ਹਾਂ ਕਿ 190 ਦੇ ਕਰੀਬ ਪੇਜਿਸ ਦੀ ਜਸਟਿਸ ਹੋਗ ਜਿਹੜੀ ਹੈ ਕਮਿਸ਼ਨ ਦੀ ਰਿਪੋਰਟ, ਜਿਹਦੇ 'ਚ ਕਿ ਕਿਵੇਂ 2019-2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਇੰਟਰਫੇਰੈਂਸ, ਫਿਰ ਇਕੱਲੀ ਇਹੀ ਨਹੀਂ, ਕੰਜ਼ਰਵੇਟਿਵ ਪਾਰਟੀ ਔਰ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਵੀ ਉਹਨਾਂ ਦਾ ਕੀ ਰੋਲ ਰਿਹਾ, ਕਿਸ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਦਾ। ਸੋ ਉਹ ਪਾਰਟ, ਕਿਉਂਕਿ ਜਸਟਿਨ ਟਰੂਡੋ ਇਹਦੇ ਬਾਵਜੂਦ ਕਿ ਭਾਰਤ ਨੇ ਕਰੈਕਟਰ ਅਸੈਸੀਨੇਸ਼ਨ ਕੀਤੀ ਉਹਨਾਂ ਦੀ, G20 ਦੇ ਮੌਕੇ ਤੇ ਹਿਊਮਿਲੀਏਟ ਕੀਤਾ, ਲਗਾਤਾਰਤਾ ਨਾਲ ਉਹਨਾਂ ਦੇ ਜਿੰਨੇ ਉਹਨਾਂ ਦੇ ਫਰੰਟ ਸੀ ਉਹਨਾਂ ਰਾਹੀਂ ਜਸਟਿਨ ਟਰੂਡੋ ਨੂੰ ਕਦੇ ਡਰੱਗੀ, ਕਦੇ ਅਦਰਵਾਈਜ਼, ਔਰ ਸਿੱਖਾਂ ਦੀਆਂ ਵੋਟਾਂ ਲੈਣ ਵਾਲਾ, ਖਾਲਿਸਤਾਨ ਦੀਆਂ ਵੋਟਾਂ ਲੈਣ ਲਈ ਉਹਨਾਂ ਨੂੰ ਪਲੀਜ਼ ਕਰਨ ਵਾਲਾ। ਔਰ ਦੂਸਰਾ ਔਰ ਵਰਸਟ ਸਿਨੇਰੀਓ ਸੀ ਜਦੋਂ ਜਸਟਿਨ ਟਰੂਡੋ ਇੱਕ ਆਪਣੀ ਉਸ ਵਿਜ਼ਿਟ ਦੇ ਵੇਲੇ ਭਾਰਤ 'ਚ, ਜਿਹੜੀ ਇਨਫੈਕਟ ਪੰਜਾਬ ਵਿਜ਼ਿਟ ਹੀ ਸੀ, ਜਿਹਦੇ 'ਚ ਉਹਨਾਂ ਦੀ ਵਾਈਫ, ਉਹਨਾਂ ਦੇ ਬੱਚੇ, ਔਰ ਜਿਵੇਂ ਸ਼ਰਧਾਵਾਨ ਅੰਦਾਜ਼ ਦੇ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੀਤੀ, ਔਰ ਉਹਨਾਂ ਦੀ ਮੌਜੂਦਗੀ ਪੰਜਾਬ ਦੇ ਲੋਕਾਂ ਨੂੰ ਇਵੇਂ ਹੀ ਮਹਿਸੂਸ ਹੁੰਦਾ ਸੀ ਜਿਵੇਂ ਉਹਨਾਂ ਦਾ ਕੋਈ ਆਪਣਾ ਆ ਕੇ ਉਹਨਾਂ ਦੇ ਵਿੱਚ ਬੈਠਾ। ਇਸ ਦੀ ਉਹਨਾਂ ਨੂੰ ਬਹੁਤ ਤਕਲੀਫ ਸੀ ਉਹਨਾਂ ਦੇ ਨਾਲ, ਕਿਉਂਕਿ ਉਦੋਂ ਤੱਕ ਉਹਨਾਂ ਨੇ ਜਿਹੜੇ 4 ਮਿਨਿਸਟਰ ਆਪਣੀ ਪਹਿਲੀ ਗਵਰਨਮੈਂਟ ਦੇ ਵੇਲੇ ਸਿੱਖ ਮੂਲ ਦੇ, ਜਿਨ੍ਹਾਂ 'ਚ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਵੀ ਸਨ, ਉਹ ਵੀ ਉਹਨਾਂ ਦੇ ਨਾਲ ਸੀ। ਔਰ ਉਹਦੀ ਜਿਹੜੀ ਉਹਨਾਂ ਨੇ ਜਿਵੇਂ ਜਸਟਿਨ ਟਰੂਡੋ ਨੂੰ ਹਿਊਮਿਲੀਏਟ ਕੀਤਾ, ਪਹਿਲਾਂ ਤਾਂ ਮੀਡੀਆ ਦੇ ਵਿੱਚ ਕੈਪਟਨ ਅਮਰਿੰਦਰ ਨੂੰ ਇਸਤੇਮਾਲ ਕਰਕੇ, ਜਿਹਨੇ ਮਿਲਣ ਤੋਂ ਨਾ ਕਰਤੀ ਕਿ ਜੀ ਦਹਿਸ਼ਤਗਰਦੀ ਤੇ ਇੱਧਰ ਉੱਧਰ, ਫਿਰ ਕਿਵੇਂ ਇਹਨਾਂ ਨੇ ਇੱਕ ਅਟਵਾਲ ਨਾਂ ਦਾ ਬੰਦਾ ਜਿਹੜਾ ਇਹਨਾਂ ਦਾ ਹੀ ਏਜੰਟ ਬਣ ਗਿਆ ਸੀ, ਪਹਿਲਾਂ ਦਹਿਸ਼ਤਗਰਦੀ ਦੇ ਵਿੱਚ ਉਦੋਂ ਸ਼ਮੂਲੀਅਤ ਸੀ ਉਸ ਦੀ, ਉਹਨੂੰ ਨਾਲ ਕਿਵੇਂ ਭੇਜੋ, ਉਹ ਨੋ ਫਲਾਈ ਲਿਸਟ ਤੇ ਸੀ, ਉਹਨੂੰ ਕਿਵੇਂ ਵਿੱਚ ਸ਼ਾਮਲ ਕੀਤਾ ਡੈਲੀਗੇਸ਼ਨ ਦੇ। ਔਰ ਜਸਟਿਨ ਟਰੂਡੋ ਦੀ ਵਾਈਫ ਨਾਲ ਉਹਦੀ ਇੱਕ ਪਿਕਚਰ ਐਮਬੈਸੀ ਦੇ ਕੰਪਲੈਕਸ ਦੇ ਵਿੱਚ ਸਾਹਮਣੇ ਆਈ, ਔਰ ਫਿਰ ਇੰਡੀਆ ਨੇ ਰੌਲਾ ਪਾਇਆ, ਦੇਖੋ ਜੀ ਇਹ ਤਾਂ ਦਹਿਸ਼ਤਗਰਦ ਨੂੰ ਨਾਲ ਲਿਆਇਆ। ਔਰ ਦੂਜਾ, ਸੋ ਕਹਿਣ ਦਾ ਮਤਲਬ ਹੈ ਕਿ ਡਿਪਲੋਮੈਟਿਕ ਵਰਲਡ ਦੇ ਵਿੱਚ ਕਦੇ ਇਵੇਂ ਨਹੀਂ ਦੇਖਿਆ ਗਿਆ ਕਿ ਵੀ ਇਹਦੇ ਬਾਵਜੂਦ ਕਿ ਇੱਕ ਗੁਨਾਹਗਾਰ ਤੇ ਰਹਿ ਦੂਸਰੀ ਧਰਤੀ ਦੇ ਉੱਤੇ ਤੁਸੀਂ ਇੰਟਰਫੀਅਰ ਕਰ ਰਹੇ ਹੋ, ਲੇਕਿਨ ਇਹਦੇ ਬਾਵਜੂਦ ਤੁਸੀਂ ਇਸ ਕਿਸਮ ਦਾ ਕਰ ਰਹੇ ਹੋ। ਇਹ ਮੈਂ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਜਦੋਂ ਜਸਟਿਨ ਟਰੂਡੋ ਵਿਦਿਨ ਪਾਰਟੀ ਜਾਂ ਉਹਨਾਂ ਦੀ ਓਵਰਆਲ ਟੇਕ ਕੈਨੇਡੀਅਨ ਲੋਕਾਂ ਦੇ ਵਿੱਚ ਜਾਂ ਉਹਨਾਂ ਦੀ ਅਪਰੂਵਲ ਰੇਟਿੰਗ ਘਟਣੀ ਸ਼ੁਰੂ ਹੋਈ ਡਿਊ ਟੂ ਫਾਈਨੈਂਸ਼ੀਅਲ ਰੀਜ਼ਨ, ਇੰਟਰਸਟ ਰੇਟ ਵਧੇ, ਹਾਲਾਂਕਿ ਕੋਵਿਡ ਦੇ ਦੌਰਾਨ ਬਹੁਤ ਵਧੀਆ ਉਹਨਾਂ ਨੇ ਹੈਂਡਲ ਕੀਤਾ। ਦੈਨ ਉਹਨਾਂ ਨੇ ਮਹਿਸੂਸ ਕੀਤਾ ਕਿ ਭਾਈ ਹੁਣ ਫॉर द ਸੇਕ ਆਫ ਦਾ ਪਾਰਟੀ, ਵਿਦਨ ਪਾਰਟੀ ਦਾ ਵੀ ਪ੍ਰੈਸ਼ਰ ਸੀ, ਉਹਨਾਂ ਨੇ ਰਿਜ਼ਾਈਨ ਕੀਤਾ। ਪਰ ਇਹ ਕ੍ਰੈਡਿਟ ਹਿਸਟਰੀ ਵੀ ਕੈਨੇਡਾ ਦੀ ਵੀ ਔਰ ਸਿੱਖ ਹਿਸਟਰੀ ਵੀ ਜਸਟਿਨ ਟਰੂਡੋ ਨੂੰ ਦੇਗੀ ਕਿ ਜਸਟਿਨ ਟਰੂਡੋ ਨੇ ਜਿਹੜਾ ਸਟੈਂਡ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਲਿਆ, ਜਿਵੇਂ 6 ਭਾਰਤ ਦੇ ਡਿਪਲੋਮੈਟ ਇੱਥੋਂ ਬਾਹਰ ਕੱਢੇ, ਜਿਵੇਂ ਜਿਹੜਾ ਉਹ ਕਿਵੇਂ ਗੈਂਗਸਟਰਸ ਨੂੰ ਇੰਡੀਆ ਨੇ ਲਿਆਂਦਾ, ਕੀ ਕੀਤਾ, ਔਰ ਜਸਟਿਸ ਹੋਗ ਕਮਿਸ਼ਨ ਸਥਾਪਿਤ ਕੀਤਾ, ਇਹ ਉਹਨਾਂ ਨੇ ਜਿਹੜਾ ਉਹ ਬੈਕ ਸਟੈਪ ਨਹੀਂ। ਇਸ ਲਈ ਜਦੋਂ ਜਸਟਿਨ ਟਰੂਡੋ ਦੀ ਥਾਂ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਅੱਜ ਨੇ ਉਹ ਲੀਡਰ ਚੁਣੇ ਗਏ, ਤੇ ਇੰਡੀਅਨ ਮੀਡੀਆ ਨੇ ਇਵੇਂ ਜਸ਼ਨ ਮਨਾਇਆ ਜਿਵੇਂ ਰਾਮਚੰਦਰ ਜੀ ਉੜਨ ਖਟੋਲੇ 'ਚ ਜਿਹੜਾ ਉਹ ਸ੍ਰੀਲੰਕਾ ਤੋਂ ਅਯੁੱਧਿਆ ਵਾਪਸ ਪਰਤ ਆਏ ਹੋਣ, ਕਿ ਵੀ ਜਿਵੇਂ ਹੁਣ ਮਾਰਕ ਕਾਰਨੀ, ਔਰ ਕਿਉਂਕਿ ਬੈਂਕਰ ਸੀ ਔਰ ਉਹਨੇ ਆਪਣੀ ਪਹਿਲੀ ਜਿਹੜੀ ਸਪੀਚ ਵੀ ਦਿੱਤੀ ਜਦੋਂ ਇੰਡੀਆ ਬਾਰੇ, ਜਦੋਂ ਉਹਨਾਂ ਨੇ ਕਿਹਾ ਜੀ ਅਸੀਂ ਹਰ ਇੱਕ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ, ਤਾਂ ਉਹਨਾਂ ਨੇ ਕਿਹਾ ਜੀ ਇਹ ਚੈਪਟਰ ਹੁਣ ਜਿਹੜਾ ਜਸਟਿਨ ਟਰੂਡੋ ਦਾ ਸਿੱਖਾਂ ਦੀ ਸਪੋਰਟ, ਖਾਲਿਸਤਾਨ ਦੀ ਸਪੋਰਟ, ਟਰਾਂਸਨੈਸ਼ਨਲ ਜਿਵੇਂ ਸਭ ਬੰਦ ਹੋ ਗਿਆ। ਔਰ ਮਾਰਕ ਕਾਰਨੀ ਜਿਹੜਾ ਹੈ ਇਹ ਹੁਣ ਸਾਡੇ ਨਾਲ ਆ ਕੇ ਹੋਲੀ ਖੇਡੇਗਾ, ਜਿਵੇਂ ਦੇ ਉਹਨਾਂ ਦੇ ਤੁਸੀਂ ਉਸ ਪੀਰੀਅਡ ਦਾ ਦੇਖੋ। ਲੇਕਿਨ ਜਿਉਂ-ਜਿਉਂ ਗੱਲ ਅੱਗੇ ਤੁਰੀ ਔਰ ਜਦੋਂ ਫਿਰ ਸਾਹਮਣੇ ਆਇਆ ਕਿ ਭਾਈ ਹਿੰਦੂ ਤਵੀਆਂ ਦੀ ਉਹ ਰੂਬੀ ਢੱਲਾ ਹੋਏ, ਉਹ ਚੰਦਰਾ ਆਰੀਆ ਹੋਏ, ਜਿਹੜੇ ਦੋਨੋਂ ਪਹਿਲਾਂ ਤਾਂ ਲੀਡਰਸ਼ਿਪ ਰੇਸ ਦੇ ਵਿੱਚ ਆਏ, ਦੋਨੋਂ ਉੱਥੋਂ ਰਿਜੈਕਟ ਕੀਤੇ ਗਏ। ਫਿਰ ਜਿਹੜਾ ਦੋਨਾਂ ਦੇ ਉੱਤੇ ਇਲਜ਼ਾਮ ਆਇਆ ਕਿ ਵੀ ਇਹ ਤਾਂ ਮੋਹਰੇ ਨੇ ਟਰਾਂਸਨੈਸ਼ਨਲ
ਜਿਹੜੀ ਉਹਨਾਂ ਦੀ ਹੈਲਪ ਹੈ, ਫਾਈਨੈਂਸ਼ੀਅਲ ਹੈਲਪ ਖਾ ਰਹੇ ਨੇ ਇੰਡੀਆ ਦੇ ਏਜੰਟ ਨੇ। ਔਰ ਦੋਨੋਂ ਹੀ ਚੰਦਰਾ ਆਰੀਆ ਦੀ ਤਾਂ ਸੀਟ ਵੀ ਕੱਟੀ ਗਈ, ਔਰ ਰੂਬੀ ਟੱਲਾ ਜਿਹੜੀ ਹੈ ਉਹ ਬੜੀ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ ਵਾਂਗ ਉਸ ਰੇਸ 'ਚੋਂ ਹੀ ਐਂ ਕੱਢ ਕੇ ਬਾਹਰ ਰੱਖ ਦਿੱਤੀ, ਜਿਵੇਂ ਚਾਹ 'ਚ ਪਈ ਮੱਖੀ ਹੁੰਦੀ ਹੈ, ਉਹ ਕੱਢ ਕੇ ਕੋਈ ਬਾਹਰ ਰੱਖ ਦਿੰਦਾ। ਹੁਣ ਇਸ ਸਾਰੇ ਤੇ ਫਿਰ ਉਹਨਾਂ ਨੇ ਰੌਲਾ ਪਾਇਆ ਜੀ ਕਿ ਕੀ ਹੋਇਆ ਜੇ ਮਾਰਕ ਕਾਰਨੀ ਬਣ ਗਿਆ। ਹੈ ਤਾਂ ਮਸ਼ੀਨਰੀ ਸਾਰੀ ਉਹਦੀ ਜਸਟਿਨ ਟਰੂਡੋ ਦੀ ਹੈ ਨਾ, ਉਹਦੇ ਹੀ ਬੰਦੇ ਨੇ ਸਾਰੇ, ਉਹ ਇਹ ਤਾਂ ਪੋਲੀਟੀਸ਼ੀਅਨ ਹੈ ਹੀ ਨਹੀਂ, ਇਹ ਤਾਂ ਬੈਂਕਰ ਹੈ। ਫਿਰ ਉਹਨਾਂ ਨੂੰ ਕਿਉਂਕਿ ਉਹਨਾਂ ਦੀਆਂ ਆਸਾਂ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਮਾਰਕ ਕਾਰਨੀ ਪੂਰੀ ਟਰਨ ਲਏਗਾ ਔਰ ਸਿੱਖਾਂ ਵੱਲ ਪਿੱਠ ਕਰੇਗਾ। ਮਾਰਕ ਕਾਰਨੀ ਨੇ ਆਪਣੇ ਕਾਰਡ ਬੜੇ ਵੈਲ ਪਲੇ ਕੀਤੇ ਔਰ ਇਨ ਦਾ ਮੀਨ ਟਾਈਮ ਟੈਰਿਫ ਵਾਰ ਸ਼ੁਰੂ ਹੋਈ ਟਰੰਪ ਦੀ, ਔਰ ਜਸਟਿਨ ਟਰੂਡੋ ਨੇ ਲਾਲ ਅੱਖਾਂ ਕਰ ਲਈਆਂ ਸੀ, ਮਾਰਕ ਕਾਰਨੀ ਨੇ ਵੀ ਰੱਖੀਆਂ, ਔਰ ਲੋਕਾਂ ਦਾ ਭਰੋਸਾ ਵੀ ਹੈ ਕਿ ਐਜ਼ ਏ ਬੈਂਕਰ ਔਰ ਐਜ਼ ਏ ਅਦਰ ਵੇ ਉਹ ਉਹਨੂੰ ਹੈਂਡਲ ਕਰ ਸਕਦਾ। ਸੋ ਲਿਬਰਲ ਪਾਰਟੀ ਜਿਹੜੀ ਬਿਲਕੁਲ ਥੱਲੇ ਲੱਗੀ ਜਾ ਰਹੀ ਸੀ ਔਰ ਇਹ ਲੱਗਦਾ ਸੀ ਕਿ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਜਿਹੜੀ ਹੈ ਯਕੀਨੀ ਹੈ, ਉਹ ਇਸ ਵੇਲੇ ਨੈਕ ਟੂ ਨੈਕ ਉਹਨਾਂ ਦਾ ਚੱਲ ਰਿਹਾ। ਡਿਪੈਂਡ ਕਰੇਗਾ ਵੋਟਾਂ 'ਤੇ ਕਿੰਨੇ % ਪੈਂਦੀਆਂ ਕੀ ਹੈ। ਹਾਲਾਂਕਿ ਇਹ ਸਾਰੇ ਦੇ ਚਲਦਿਆਂ ਮਾਰਕ ਕਾਰਨੀ ਨੇ ਆਪਣੇ ਕਾਰਡ ਜਿਹਨੂੰ ਕਹਿੰਦੇ ਨੇ ਹੀ ਹੈਜ਼ ਪਲੇਡ ਵੈਰੀ ਵੈਲ ਆਲ ਹਿਸ ਕਾਰਡਸ। ਹੁਣ ਗੱਲ ਜਿਹਦੇ ਕਰਕੇ ਅਸੀਂ ਇਸ ਨੂੰ ਲੀਡ ਸਬਜੈਕਟ ਬਣਾਇਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 1 ਮਿਲੀਅਨ ਦੇ ਲਗਭਗ ਸਿੱਖ ਕੈਨੇਡਾ 'ਚ ਵਸਦੇ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ, ਖਾਸ ਤੌਰ 'ਤੇ ਲਿਬਰਲ ਪਾਰਟੀ ਦੇ ਵੇਲੇ ਹੀ ਮੰਥ ਆਫ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਰੈਕਗਨਾਈਜ਼ ਹੋਇਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਗਮੀਤ ਸਿੰਘ ਜਦੋਂ MPP ਸਨ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਓਨਟਾਰੀਓ ਪਾਰਲੀਮੈਂਟ ਦੇ ਵਿੱਚ, ਔਰ ਬੀਬੀ ਮੱਲੀ ਜਿਹੜੀ ਗੁਰਬਖਸ਼ ਸਿੰਘ ਮੱਲੀ MP ਦੀ ਡਾਟਰ ਸੀ, ਉਹਨਾਂ ਰਾਹੀਂ ਉਹ ਲਿਬਰਲ ਪਾਰਟੀ 'ਚ ਸੀ। ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਵਾਲਾ ਮਤਾ ਵੀ ਹੋਇਆ। ਹਾਲਾਂਕਿ ਜਗਮੀਤ ਸਿੰਘ ਨੇ ਫਾਈਨਲ ਇੱਕ ਅਟੈਂਪਟ ਫੈਡਰਲ ਲੈਵਲ 'ਤੇ ਵੀ ਇਸ ਮਤੇ ਨੂੰ ਪਾਸ ਕਰਾਉਣ ਦਾ ਕੀਤਾ, ਪਰ ਚੰਦਰੇ ਨੇ ਆਪਣਾ ਚੰਦਰਾਪਨ ਦਿਖਾਉਂਦਿਆਂ 1 ਵੋਟ ਦੇ ਥੱਲੇ ਉਹਨੂੰ ਬਲੌਕ ਕਰਾ ਦਿੱਤਾ। ਸੋ ਉਹ ਵੀ ਇੱਕ ਆਪਣੀ ਥਾਂ 'ਤੇ। ਸੋ ਇਸ ਸਾਰੇ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਵਿਸਾਖੀ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੀਆਂ ਗੈਦਰਿੰਗਸ ਕੈਨੇਡਾ ਦੇ ਵਿੱਚ ਕਹਿਣਾ ਹੋਏ ਤਾਂ ਉਹ ਰਿਕਾਰਡ ਗੈਦਰਿੰਗਸ ਨੇ। ਔਰ ਬੇਸ਼ੱਕ ਜਿਵੇਂ ਮੈਂ ਮੈਂਸ਼ਨ ਕੀਤਾ ਵੀ ਅਸੀਂ ਸਟਾਕਟਨ ਦੇ ਨਗਰ ਕੀਰਤਨ ਜਿਹੜਾ ਆਉਂਦੇ ਐਤਵਾਰ ਹੈ ਸ਼ਮੂਲੀਅਤ ਕਰਾਂਗੇ, ਔਰ ਅਸੀਂ ਇਸ ਵਾਰ ਸਰੀ ਪਾਰਟਿਸਿਪੇਟ ਨਹੀਂ ਕਰ ਸਕਾਂਗੇ ਕਿਉਂਕਿ ਸਰੀ ਦਾ ਨਗਰ ਕੀਰਤਨ ਵੀ 20 ਅਪ੍ਰੈਲ ਨੂੰ ਹੀ ਹੈ। ਲੇਕਿਨ ਉਹ ਸਭ ਤੋਂ ਵੱਡਾ ਇਕੱਠ ਜਿਹੜਾ ਹੈ ਉਹ ਭਾਰਤ ਤੋਂ ਬਾਹਰ, ਜੇ ਹੋਲੇ ਮਹੱਲੇ ਦਾ ਇਕੱਠ ਅਨੰਦਪੁਰ ਸਾਹਿਬ ਛੱਡ ਲਈਏ, 7-8 ਲੱਖ ਸਿੱਖ ਜਿਹੜੇ ਨੇ ਉਹਦੇ 'ਚ ਸ਼ਮੂਲੀਅਤ ਕਰਦੇ ਨੇ। ਹਾਲਾਂਕਿ ਕਿਉਂਕਿ ਜਦੋਂ ਰਿਟਨ ਸੈਂਸਸ 'ਚ ਇਹਨਾਂ ਦਾ ਮੀਡੀਆ ਕਹਿੰਦਾ ਜੀ 8 ਲੱਖ ਸਿੱਖ ਕੈਨੇਡਾ 'ਚ ਰਹਿੰਦੇ ਨੇ, ਤਾਂ ਮੈਨੂੰ ਇਹ ਲੱਗਦਾ ਕਿਉਂਕਿ 8 ਲੱਖ ਦੀ ਫਿਗਰ ਜਿਹੜੀ ਹੈ ਉੱਥੇ ਪਾਰਟਿਸਪੇਸ਼ਨ 6 ਲੱਖ ਦੀ, ਇਹ ਪੁਲਿਸ ਸੋਰਸਿਸ ਰਾਹੀਂ ਹੁੰਦੀ ਹੈ ਜਿਹੜੇ ਕਿ ਉਹਨੂੰ ਪ੍ਰੋਪਰ ਕਾਊਂਟ ਕਰਦੇ ਨੇ ਵੀ ਕਿੰਨੇ ਸਪੇਸ 'ਚ ਕਿੰਨੇ ਬੰਦੇ ਖਲੋ ਸਕਦੇ ਨੇ। ਸੋ ਮੈਨੂੰ ਇਹ ਲੱਗਦਾ ਵੀ 8 ਲੱਖ ਦੇ 8 ਲੱਖ ਥੋੜੀ ਸੜਕਾਂ 'ਤੇ ਆ ਗਏ, ਵੀ ਫਿਗਰ ਬਹੁਤ ਜ਼ਿਆਦਾ ਹੈ। ਮੇਬੀ 1.5 ਮਿਲੀਅਨ ਦੇ ਨੇੜੇ ਤੇੜੇ ਹੋਏ, ਪਰ ਸੈਂਸਸ ਨੇ ਤਾਂ ਜਿਹੜਾ ਉਸੇ ਹਿਸਾਬ ਨਾਲ ਹੀ ਦੇਖਣਾ ਹੁੰਦਾ ਜਿੰਨੇ ਇੱਕ ਰਜਿਸਟਰ ਹੁੰਦੇ ਨੇ। ਲੇਕਿਨ ਇਹ ਕੈਨੇਡਾ ਦੀ ਹਰ ਪਾਰਟੀ ਦਾ ਪੋਲੀਟੀਸ਼ੀਅਨ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ। ਇਸੇ ਤਰ੍ਹਾਂ ਓਨਟਾਰੀਓ ਦੇ ਵਿੱਚ ਡਾਊਨਟਾਊਨ 'ਚ ਇਕੱਠ ਹੁੰਦਾ, 3-4 ਲੱਖ ਸਿੱਖ ਹੁੰਦਾ। ਮਾਰਟਨ ਗੁਰਦੁਆਰਾ ਸਾਹਿਬ ਵਾਲੇ ਪੈਰੇਡ ਕਰਦੇ ਨੇ। ਕੈਲਗਰੀ ਦੇ ਵਿੱਚ ਜਿਹੜੀ ਹੈ ਅਗਲੇ ਮਹੀਨਿਆਂ 'ਚ ਹੁੰਦੀ ਹੈ, ਥੋੜਾ ਲੇਟ ਵੈਦਰ ਕਰਕੇ। ਸੋ ਇਹਦੇ 'ਚ ਹਰ ਕੈਨੇਡਾ ਦਾ ਪੋਲੀਟੀਸ਼ੀਅਨ ਜਿਹੜਾ ਐਸਟੈਬਲਿਸ਼ਡ ਹੈ, ਸਰਕਾਰ ਹੈ ਜਿਨ੍ਹਾਂ ਦੀ, ਜਾਂ ਜਿਹੜੇ ਉਮੀਦਵਾਰ ਬਣਨੇ ਨੇ ਉਹਨਾਂ ਦੀ ਲਾਈਨ ਲੱਗੀ ਹੁੰਦੀ 1-1 ਮਿੰਟ ਦੇ ਲਈ ਵੀ, ਜਿਹੜਾ ਉਹ ਤਰਲੇ ਕਰ ਰਹੇ ਹੁੰਦੇ ਨੇ ਵੀ ਸਾਨੂੰ ਦਿਓ। ਔਰ ਹਾਲਾਂਕਿ ਸ਼ੁਰੂ ਦੇ ਵਿੱਚ ਇੰਡੀਅਨਸ ਨੇ ਬੜਾ ਰੌਲਾ ਪਾ ਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਗੱਲ ਨੂੰ ਕਿ ਜੀ ਉਹਦੇ ਸ਼ਹੀਦਾਂ ਦੀਆਂ ਪਿਕਚਰਸ ਹੁੰਦੀਆਂ ਨੇ, ਟੈਰਰਿਜ਼ਮ, 2 ਸਾਲ ਉਹਨਾਂ ਬਾਈਕਾਟ ਵੀ ਕਰਵਾਇਆ ਉਹਨਾਂ ਤੋਂ ਕਿ ਨਹੀਂ ਜਾਣਾ। ਲੇਕਿਨ ਇਵੈਂਚੁਅਲੀ ਲੱਖਾਂ ਸਿੱਖ ਨੇ ਔਰ ਉਹਨਾਂ ਨੂੰ ਤਾਂ ਵੋਟਾਂ ਨਜ਼ਰ ਆ ਰਹੀਆਂ ਹੁੰਦੀਆਂ ਨੇ, ਔਰ ਹਰ ਇੱਕ ਪਾਰਟੀ ਨੂੰ ਪਤਾ ਹੈ ਵੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ 30 ਦੇ ਕਰੀਬ ਸੀਟਾਂ ਐਸੀਆਂ ਨੇ ਜਿਨ੍ਹਾਂ 'ਚ ਸਿੱਖ ਡਿਸਾਈਡਿੰਗ ਫੈਕਟਰ ਨੇ। ਔਰ ਇਹੀ ਕਾਰਨ ਹੈ ਕਿ ਸਿੱਖ ਫੈਡਰੇਸ਼ਨ ਔਰ ਬਾਕੀ ਜਥੇਬੰਦੀਆਂ ਨੇ ਕੁਐਸਚਨੇਅਰ ਵੀ ਜਾਰੀ ਕੀਤਾ ਹੈ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਇਹਨਾਂ ਦੀ ਪੋਜੀਸ਼ਨ ਔਰ ਦੂਸਰੀ ਤੀਸਰੀ ਦੇਖੋ। ਸੋ ਜਸਟਿਨ ਟਰੂਡੋ ਤਾਂ ਫੁੱਲ ਫਲੈਜਡ ਪੈਰੇਡਸ ਦੇ ਵਿੱਚ ਓਨਟਾਰੀਓ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਜਾਂ ਦੂਜੇ। ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਉਹਨਾਂ ਨੇ ਬੀਤੀ ਐਤਵਾਰ, ਹਾਲਾਂਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ
14 ਅਪ੍ਰੈਲ ਦਾ ਦਿਨ ਸੀ, ਲੇਕਿਨ ਬਹੁਤੀ ਥਾਵਾਂ 'ਤੇ ਸਮਾਗਮ ਐਤਵਾਰ ਨੂੰ ਹੋਏ। ਹੁਣ ਓਟਵਾ ਜਿਹੜਾ ਗੁਰਦੁਆਰਾ ਸਾਹਿਬ ਹੈ, ਮੇਨ ਕੈਨੇਡਾ ਦੀ ਕੈਪੀਟਲ ਓਟਵਾ ਹੈ, ਔਰ ਮਾਰਕ ਕਾਰਨੀ ਦਾ ਜ਼ਾਹਰ ਹੈ ਹੈਡਕੁਆਟਰ ਉੱਥੇ ਹੀ ਹੈ ਐਜ਼ ਏ ਪ੍ਰਾਈਮ ਮਿਨਿਸਟਰ। ਸੋ ਐਤਵਾਰ ਦੇ ਦੀਵਾਨ 'ਚ ਮਾਰਕ ਕਾਰਨੀ ਆਪਣੀ ਫੈਮਿਲੀ ਦੇ ਨਾਲ, ਵਾਈਫ, ਬੱਚਿਆਂ ਦੇ ਨਾਲ ਦੀਵਾਨ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਜਿਵੇਂ ਜਸਟਿਨ ਟਰੂਡੋ ਕਿਸੇ ਵੇਲੇ ਲੰਗਰ ਦੇ ਵਿੱਚ ਸੇਵਾ ਕਰਦੇ ਔਰ ਇੰਨਾ ਕੰਫਰਟੇਬਲ ਨਜ਼ਰ ਆਉਂਦੇ ਸੀ, ਇਵੇਂ ਹੀ ਮਾਰਕ ਕਾਰਨੀ ਵੀ ਨਜ਼ਰ ਆਏ। ਉਹਨਾਂ ਨੇ, ਉਹਨਾਂ ਦੀ ਵਾਈਫ ਨੇ, ਬੱਚਿਆਂ ਨੇ ਜਿਹੜਾ ਲੰਗਰ ਵਰਤਾਇਆ, ਸੰਗਤ ਦਾ ਹਿੱਸਾ ਬਣੇ ਕਾਮਨਰ ਦੇ ਤੌਰ ਦੇ ਉੱਤੇ, ਔਰ ਜ਼ਾਹਰ ਹੈ ਇਹਨੂੰ ਐਪਰੀਸ਼ੀਏਟ ਕੀਤਾ ਗਿਆ। ਹੁਣ ਇਹਨਾਂ ਨੂੰ ਤਾਂ ਬਹੁਤ ਤਕਲੀਫ ਹੈ, ਇਹਨਾਂ ਨੂੰ ਤਾਂ ਇਹ ਲੱਗਦਾ ਵੀ ਜਸਟਿਨ ਟਰੂਡੋ ਦੇ ਜਾਣ ਤੋਂ ਬਾਅਦ ਕੋਈ ਸਾਡਾ ਆ ਗਿਆ ਜਿਹੜਾ ਹੁਣ ਉਹ ਸਿੱਖਾਂ ਨੂੰ ਜਿਹੜਾ ਉਹ ਡੰਡਾ ਫੜੇਗਾ ਸਿੱਖਾਂ ਦੇ ਖਿਲਾਫ। ਹੁਣ ਇਸ ਸਾਰੇ ਨੂੰ, ਜਿਵੇਂ ਅਸੀਂ ਕਿਹਾ ਵੀ ਇੰਡੀਆ ਨੇ ਆਲਰੇਡੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਬਹੁਤ ਇਨਵੈਸਟ ਕੀਤਾ ਹੋਇਆ। ਲਿਬਰਲ ਤਾਂ ਜਦੋਂ ਉਹਨਾਂ ਨੂੰ ਲੱਗਾ ਵੀ ਜਸਟਿਨ ਟਰੂਡੋ, ਜਿਵੇਂ UK ਦੇ ਵਿੱਚ ਲੰਬਾ ਵਕਤ ਇੰਡੀਅਨਸ ਜਿਹੜੇ ਨੇ ਉਹ ਲੇਬਰ ਪਾਰਟੀ 'ਚ ਹੁੰਦੇ ਸੀ, ਜਿੰਨੇ ਵੀ ਦੇਸੀ ਹੁੰਦੇ ਨੇ ਮੋਸਟਲੀ ਲੇਬਰ 'ਚ ਹੀ ਹੁੰਦੇ ਸੀ। ਲੇਕਿਨ ਕਿਵੇਂ ਉਹ ਕੰਜ਼ਰਵੇਟਿਵ ਪਾਰਟੀ 'ਚ ਵੜੇ, ਕਿਵੇਂ ਉਹਨਾਂ ਨੇ ਉਹ ਸੁਨਕ ਰਿਸ਼ੀ ਉਹਨੂੰ ਪ੍ਰਾਈਮ ਮਿਨਿਸਟਰ ਤੱਕ ਪਹੁੰਚਾਇਆ, ਕਿਵੇਂ ਪ੍ਰੀਤੀ ਪਟੇਲ ਵਰਗੀ ਹਿੰਦੂਤਵੀ ਸ਼ੋ ਗਰਲ, ਪੋਸਟਰ ਗਰਲ, ਉਹਨਾਂ ਰਾਹੀਂ ਸਿੱਖਾਂ ਦੇ ਖਿਲਾਫ ਦੂਜਾ ਪ੍ਰਚਾਰ ਕਰਵਾਇਆ। ਸੋ ਇਵੇਂ ਹੀ ਕੈਨੇਡਾ ਦੇ ਵਿੱਚ ਜਿਉਂ-ਜਿਉਂ ਲਿਬਰਲ ਪਾਰਟੀ ਦਾ ਜਿਹੜਾ ਸਟਾਂਸ ਹੈ ਉਹ ਕਲੀਅਰ ਹੁੰਦਾ ਚਲਾ ਗਿਆ ਕਿ ਬਈ ਇਹਨਾਂ ਦੀ ਕੀ ਨੀਤੀ ਹੈ, ਇਹਨਾਂ ਨੇ ਦੂਸਰੇ ਪਾਸੇ ਜਿਹੜਾ ਹੈ ਉਹ ਆਪਣੀ ਟਰਨ ਕੀਤਾ। ਔਰ ਕੰਜ਼ਰਵੇਟਿਵ ਪਾਰਟੀ 'ਚ ਇਹਨਾਂ ਦੇ, ਔਰ ਇਕੱਲਾ ਇਹੀ ਨਹੀਂ, ਅਮਰੀਕਾ 'ਚ ਵੀ ਜਿਹੜੇ RSS ਨਾਲ ਰਿਲੇਟਡ ਜਾਂ ਦੂਜੇ ਨੇ, ਇਹਨਾਂ ਨੇ ਜਿਹੜੇ ਇੱਥੋਂ ਦੇ ਐਕਸਟ੍ਰੀਮ ਵਾਈਟ ਸੁਪਰਾਮਿਸਿਸਟ ਜਿਹਨਾਂ ਨੂੰ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ, ਉਹਨਾਂ ਦੇ ਨਾਲ ਜਿਹੜੀ ਹੈ ਉਹ ਬੌਂਡਿੰਗ ਕੀਤੀ ਹੋਈ ਹੈ, ਔਰ ਕਿਉਂਕਿ ਸੂਟ ਕਰਦਾ ਉਹਨਾਂ ਨੂੰ। ਔਰ ਇਹੀ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਇਸ ਮੁੱਦੇ ਨੂੰ ਹੀ, ਹਾਲਾਂਕਿ ਇਹ ਇੱਕ ਗੁੱਡਵਿਲ ਜੈਸਚਰ ਹੈ ਐਜ਼ ਏ ਪ੍ਰਾਈਮ ਮਿਨਿਸਟਰ, ਓਟਵਾ 'ਚ ਹੈ, ਉਹ ਇੱਕ ਮਾਈਨੋਰਿਟੀ ਕਮਿਊਨਿਟੀ ਹੈ, ਭਾਵੇਂ ਉਹ ਲੈਸ ਦੈਨ 2% ਆਫ ਦਾ ਪੋਪੂਲੇਸ਼ਨ ਨੇ, ਲੇਕਿਨ ਇਹਨਾਂ ਨੇ ਹਿੰਦੂ ਤਵੀਆਂ ਨੇ ਇਹਨਾਂ ਕੰਜ਼ਰਵੇਟਿਵ ਪਾਰਟੀ ਵਿਚਲੇ ਜਿਹੜੇ ਨੇ ਔਰ ਸੋਸ਼ਲ ਮੀਡੀਆ ਇਨਫਲੂਐਂਸਰ ਰਾਹੀਂ ਇਹ ਰੌਲਾ ਪਵਾਤਾ ਕਿ ਵੀ ਦੇਖੋ ਜੀ ਇਸ ਸੰਡੇ ਜਦੋਂ ਕਿ ਮਾਰਕ ਕਾਰਨੀ ਗੁਰਦੁਆਰੇ ਗਿਆ, ਈਸਾਈਆਂ ਦਾ ਪਾਮ ਸੰਡੇ ਵੀ ਸੀ ਤਿਉਹਾਰ, ਪਾਸ ਓਵਰ ਵੀ ਸੀ ਯਹੂਦੀਆਂ ਦਾ, ਉਹਦੇ ਬਾਰੇ ਤਾਂ ਉਹਨੇ ਇੱਕ ਲਫ਼ਜ਼ ਨਹੀਂ ਕਿਹਾ, ਨਾ ਉਹਨੇ ਪਾਮ ਸੰਡੇ ਬਾਰੇ ਕਿਹਾ, ਨਾ ਇਹ ਕਿਹਾ। ਇਹ ਤਾਂ ਉਹੀ ਅਪੀਜ਼ਮੈਂਟ ਪਾਲਿਸੀ ਹੈ। ਔਰ ਉਹਦੇ 'ਤੇ ਉਹਨਾਂ ਨੇ ਉਸ ਨੂੰ ਚੰਗਾ ਜਿਹੜਾ ਉਹ ਭੰਨਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹਦੀ ਸਪੋਰਟ ਦੇ ਵਿੱਚ ਵੀ, ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਇੱਕ ਫ੍ਰੀ ਫਾਰ ਆਲ ਹੈ। ਦੂਜਿਆਂ ਨੇ ਵੀ ਆ ਕੇ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਬਾਕੀਆਂ 'ਚ ਲੰਗਰ ਵਰਗੀ ਇੰਸਟੀਟਿਊਸ਼ਨ ਕਿੱਥੇ ਹੈ। ਜਦੋਂ ਉਹਨੇ ਜਾ ਕੇ ਪ੍ਰਾਈਮ ਮਿਨਿਸਟਰ ਲੰਗਰ ਦਾ ਹਿੱਸਾ ਬਣਦਾ, ਸਿੱਖਾਂ ਦੇ ਨਾਲ ਖਲੋਂਦਾ, ਇਹੀ ਨੇ ਜਿਨ੍ਹਾਂ ਨੇ ਕੋਵਿਡ ਦੇ ਵੇਲੇ ਵੀ ਸਾਨੂੰ ਭੁੱਖਿਆਂ ਨੂੰ ਰਜਾਇਆ ਹੈ। ਸੋ ਲੇਕਿਨ ਗੱਲ ਇਹ ਨਹੀਂ ਹੈ, ਗੱਲ ਇਹ ਹੈ ਵੀ ਤੁਸੀਂ ਹਰ ਚੀਜ਼ ਨੂੰ ਕੰਟਰੋਵਰਸ਼ੀਅਲ ਬਣਾਉਣਾ। ਔਰ ਉਹਨਾਂ ਦਾ ਮੀਡੀਆ ਨੇ ਇਸ ਖਬਰ ਨੂੰ ਇਵੇਂ ਚੁੱਕਿਆ, ਟ੍ਰਿਬਿਊਨ, ਟਾਈਮਜ਼ ਆਫ ਇੰਡੀਆ, ਜਿਵੇਂ ਇਹਨਾਂ ਦੇ ਕੋਲ ਖਬਰ ਹੀ ਕੋਈ ਨਹੀਂ। ਟਾਈਮਜ਼ ਆਫ ਇੰਡੀਆ ਨੇ ਹੈਡਲਾਈਨ ਲਾਈ, ਵਾਟ ਅਬਾਊਟ ਪਾਮ ਸੰਡੇ, ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਕਿਊਜ਼ਡ ਆਫ ਪੈਂਡਰਿੰਗ ਟੂ ਸਿੱਖਸ ਔਨ ਵਿਸਾਖੀ। ਪੈਂਡਰਿੰਗ ਟੂ ਕਿ ਵੀ ਉਹਦੇ ਤੇ ਇਲਜ਼ਾਮ ਲੱਗਿਆ ਵੀ ਉਹ ਤਾਂ ਐਵੇਂ ਸਿੱਖਾਂ ਦੀ ਖੁਸ਼ਨੁਦੀ ਕਰਨ ਤੇ ਲੱਗਾ ਹੋਇਆ। ਔਰ ਲੰਬੀ ਚੌੜੀ 3 ਪੇਜ ਦੀ ਸਟੋਰੀ ਕਿ ਵੀ ਇਹ ਜਿਹੜਾ ਹੈ ਉਹ ਕ੍ਰਿਸਚੀਅਨਸ ਨੂੰ ਲੱਗਦਾ ਜੀ ਪਾਮ ਸੰਡੇ ਸੀ ਜਿਹੜਾ ਇੱਕੋ ਦਿਨ ਸੀ, ਔਰ ਉਹਨੇ ਉੱਥੇ ਜਾਣ ਦੀ ਥਾਂ ਯੈਲੋ ਟਰਬਨ ਬੰਨੀ ਹੋਈ ਹੈ, ਔਰ ਉਹ ਫੂਡ ਸਰਵ ਕਰ ਰਿਹਾ ਲੰਗਰ ਦੇ ਵਿੱਚ। ਭਾਵੇਂ ਸਿੱਖ ਬੜੇ ਖੁਸ਼ ਨੇ ਇਸ ਸਾਰੇ ਦੇ ਉੱਤੇ, ਪਰ ਇਹਦੇ 'ਤੇ ਕ੍ਰਿਸਚੀਅਨ ਕਮੈਂਟੇਟਰਸ ਦਾ ਬੈਕਲੈਸ਼ ਹੈ, ਔਰ ਰਾਈਟ ਲੀਨਿੰਗ ਇਨਫਲੂਐਂਸਰ ਜਿਹੜੇ ਨੇ ਅਕਿਊਜ਼ ਕਰ ਰਹੇ ਨੇ ਉਹਨੂੰ ਕਿ ਵੀ ਜਿਹੜਾ ਉਹ ਸਿੱਖਾਂ ਨੂੰ ਖੁਸ਼ ਕਰ ਰਿਹਾ ਹੈ। ਔਰ ਇਹ ਜਿਹੜਾ ਉਹਨਾਂ ਨੇ ਈਵਨ 2-3 ਦਾ ਨਾਮ ਵੀ ਦਿੱਤਾ ਕਿ ਜਿਹੜਾ ਨੇ ਕ੍ਰਿਟਿਸਾਈਜ਼ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹਨੇ ਕਿਹਾ ਜੀ ਇਹ ਜਿਹੜੇ ਇਨਫਲੂਐਂਸਰ ਨੇ ਉਹ ਕਹਿ ਰਹੇ ਨੇ ਕਿ ਵੀ ਹੀ ਹੈਜ਼ ਇਗਨੋਰਡ ਦਾ ਕ੍ਰਿਸਚੀਅਨ ਮੈਜੋਰਿਟੀ with one user calling him a shell of a person. Others pointed out his silence on Passover as well ਕਿ ਜੀ ਪਾਸਓਵਰ ਜਿਹੜਾ ਯਹੂਦੀਆਂ ਦਾ ਤਿਉਹਾਰ ਹੈ ਉਹਦੇ 'ਤੇ ਉਹਨਾਂ ਨੇ ਕੁਛ ਨਹੀਂ ਕਿਹਾ। ਔਰ ਇਹ ਸਾਰਿਆਂ ਨੂੰ ਲੰਬਾ ਚੌੜਾ, ਔਰ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਜੀ ਇਸੇ ਤਰ੍ਹਾਂ ਹੀ ਟਰੂਡੋ ਨੇ ਵੀ ਸਿੱਖਾਂ ਨੂੰ ਹੀ ਪੈਂਡਰ ਕੀਤਾ ਸੀ। ਨਤੀਜੇ ਦੇ ਤੌਰ 'ਤੇ ਹੁਣ ਇੱਕ ਇਕੱਲੀ ਤਾਂ ਹਿੰਦੂ ਕੈਨੇਡੀਅਨ ਕਹਿੰਦੇ ਸੀ, ਹੁਣ ਇੰਡੋ ਕੈਰੀਬੀਅਨ ਕਮਿਊਨਿਟੀਜ਼ ਵੀ ਕਹਿਣ ਲੱਗ ਗਏ ਕਿ ਹਿੰਦੂ ਕੈਨੇਡੀਅਨ ਵੀ ਲਿਬਰਲ ਨਾਲ ਨਾਰਾਜ਼ ਹੋ ਗਏ, ਔਰ ਇੰਡੋ ਕੈਰੀਬੀਅਨ ਵੀ ਨਾਰਾਜ਼ ਹੋ ਗਏ। ਹੁਣ ਇਹੀ ਕੰਮ ਜਿਹੜਾ ਇਹਨੇ
ਮਾਰਕ ਕਾਰਨੀ ਨੇ ਫੜ ਲਿਆ ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ 4 ਸਫ਼ੇ ਦੀ ਸਟੋਰੀ ਟਾਈਮਜ਼ ਆਫ ਇੰਡੀਆ ਨੇ ਕਿਹਾ ਕਿ ਵੀ ਇਹ ਜਿਹੜਾ ਕਿਵੇਂ ਹਿੰਦੂ ਜਿਹੜੇ ਨੇ ਹਿੰਦੂ ਪਲੇਸਿਸ ਆਫ ਵਰਸ਼ਿਪ ਤੇ ਅਟੈਕ ਹੋਏ, ਹਿੰਦੂ ਕੈਨੇਡੀਅਨਸ ਡੋਂਟ ਫੀਲ ਸੇਫ ਸੈਡ ਸ਼ਿਵ ਭਾਸਕਰ। ਔਰ ਇਹ ਸਾਰੇ ਨੂੰ ਇੰਨੀ ਲੰਬੀ ਚੌੜੀ ਸਟੋਰੀ ਉਹਨੇ ਬਣਾਇਆ। ਫਿਰ ਇਕੱਲਾ ਇਹੀ ਨਹੀਂ, ਉਹਨਾਂ ਦੇ ਵਨ ਪਬਲੀਕੇਸ਼ਨ ਦੇ ਥੱਲੇ ਜਿਹੜਾ ਉਹਨਾਂ ਨੇ ਇਸ ਦੇ ਉੱਤੇ Canadian Prime Minister Mark Carney criticized for ignoring Palm Sunday while celebrating Vaisakhi at Sikh temple। ਇੰਨੀਆਂ ਸਟੋਰੀਜ਼ ਇਸ ਦੇ ਉੱਤੇ ਉਹਨਾਂ ਨੇ ਕੀਤੀਆਂ ਨੇ। ਉਹਨੇ ਓਲੀ ਲੰਡਨ ਨਾਂ ਦਾ ਕੋਈ ਜਿਹੜਾ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਉਹਨੇ ਵੀ ਕਿਹਾ ਕਿ ਹੀ accused Mark Carney of favoring Sikhs while ignoring Christian holidays like Palm Sunday and Passover। Critics questioned whether this was true multiculturalism ਔਰ ਸੈਲੈਕਟਿਵ ਸਿੰਬੋਲਿਜ਼ਮ। ਔਰ ਉਹਨੇ ਕਿਹਾ ਜੀ ਇਹ ਥੋੜ੍ਹੀ ਹੈ ਮਲਟੀਕਲਚਰਲਿਜ਼ਮ ਕਿ ਤੁਸੀਂ ਸਿੱਖਾਂ ਨੂੰ ਹੀ ਖੁਸ਼ ਕਰਨ 'ਤੇ ਆ ਜਾਓ। ਔਰ ਦੂਸਰਾ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਇੰਨੀ ਜਿਹੜੀ ਹੈ ਇੱਕ ਆਰਡੀਨਰੀ ਸੀ ਜੈਸਚਰ, ਉਹਨੂੰ ਇਹਨਾਂ ਨੇ ਕਿਵੇਂ ਬਣਾਇਆ। ਪਰ ਇਹਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਇੰਨਾ ਵੱਡਾ ਇੱਕ ਕਾਂਡ ਸਾਹਮਣੇ ਆਇਆ, ਉਹ ਵੀ ਅੱਜ ਦੀਆਂ ਉਹਨੂੰ ਇੰਡੀਅਨ ਮੀਡੀਆ ਖਾ ਗਿਆ। ਔਰ ਉਹ ਹੈ ਟੋਰਾਂਟੋ ਦੇ ਵਿੱਚ ਕੈਨੇਡਾ ਧਾਰਮਿਕ ਆਗੂ ਪ੍ਰਵੀਨ ਰਾਣੀ ਜਿਨਸੀ ਹਮਲਿਆਂ ਦੇ ਦੋਸ਼ਾਂ ਵਿੱਚ ਚਾਰਜ। ਹੁਣ ਇਹ ਜਿਹੜਾ 54 ਸਾਲ ਦਾ ਪ੍ਰਵੀਨ ਰੰਜਨ ਜਿਹੜਾ ਇੱਕ ਧਾਰਮਿਕ ਆਗੂ ontario ਦੀ ਯਾਰਕ ਇਹ ਟੋਰਾਂਟੋ ਨੇੜੇ ਪਿਕਰਿੰਗ ਸ਼ਹਿਰ 'ਚ ਰਹਿੰਦਾ ਹੈ। ਔਰ ਇਹ ਬਹੁਤ ਹਿੰਦੂਆਂ ਦੇ ਵਿੱਚ ਮਕਬੂਲ ਕਿ ਜੀ ਇਹ ਯੋਗਾ ਕੈਂਪ ਲਾਉਂਦਾ ਹੈ, ਫੈਮਿਲੀ ਲਾਈਫ ਸਟਾਈਲ ਕਿਵੇਂ ਕਰਨਾ ਹੈ ਉਹਨੂੰ ਦੱਸਦਾ ਹੈ। ਔਰ ਉਸ ਦੇ ਉੱਤੇ ਜਿਹੜਾ ਉਹਨਾਂ ਦੀ ਟੋਰਾਂਟੋ ਯਾਰਕ ਪੁਲਿਸ ਨੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਜਿਹੜਾ ਉਹਨਾਂ ਨੂੰ ਐਕਸਪਲੋਇਟ ਕਰਨ, ਕਿਉਂਕਿ ਜੋ ਤੁਸੀਂ ਧਾਰਮਿਕ ਕਾਰਪ 'ਚ ਹੁੰਦੇ ਹੋ, ਕੈਂਪ ਲਾ ਰਹੇ ਹੋ ਤਾਂ ਸਮਝਦੇ ਨੇ ਵੀ ਰਿਸ਼ੀ ਹੈ, ਯੋਗੀ ਹੈ। ਉਹਨਾਂ ਨੇ ਕਿਹਾ ਵੀ ਉਸ ਨੇ ਰੰਜਨ ਨੇ ਇੰਨੀਆਂ 4-5 ਔਰਤਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨਾਲ ਉਹਨਾਂ ਨੇ ਇੱਕ ਪੀੜਤ ਨਾਲ 6 ਵਾਰ ਜਬਰ ਜਨਾਹ ਕੀਤਾ। ਔਰ ਕਈ ਹੋਰ ਪੀੜਤਾਂ ਦਾ ਵੀ ਪਤਾ ਲੱਗਿਆ ਉਹਨਾਂ ਨੂੰ, ਕਈ ਤਾਂ ਉਹ ਨੇ ਜਿਹੜੀਆਂ ਇੱਜ਼ਤ ਖਰਾਬ ਹੋਣ ਦੇ ਡਰੋਂ ਸਾਹਮਣੇ ਨਹੀਂ ਆਈਆਂ। ਔਰ ਉਸ ਦੇ ਉੱਤੇ ਜਿਹੜੇ ਨੇ 7 ਦੋਸ਼ ਆਇਦ ਕੀਤੇ ਗਏ ਨੇ। ਪੁਲਿਸ ਨੂੰ ਵਿਸ਼ਵਾਸ ਹੈ ਕਿ ਉਸ ਦੇ ਕੈਂਪ ਵਿੱਚ ਆਈਆਂ ਹੋਰ ਔਰਤਾਂ ਵੀ ਪੀੜਤ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਪਛਾਣ ਗੁਪਤ ਰੱਖਣ ਦੇ ਭਰੋਸੇ 'ਤੇ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੀ ਸ਼ਿਕਾਇਤ ਪੁਲਿਸ ਤੱਕ ਪੁੱਜਦੀ ਕਰਨ। ਔਰ ਇਹ ਜਿਹੜਾ 44 ਸਾਲਾ ਪ੍ਰਵੀਨ ਰਾਂਜਨ ਹੈ, ਪਿਕਰਿੰਗ 'ਚ ਰਹਿਣ ਵਾਲਾ, ਇਹ ਮਾਰਕਮ ਔਰ ਪਿਕਰਿੰਗ ਦੇ ਘਰਾਂ 'ਚ ਅਧਿਐਨ ਸੈਸ਼ਨਾਂ ਦੀ ਅਗਵਾਈ ਕਰਦਾ ਸੀ। ਔਰ ਉਸ ਨੇ ਜਨਵਰੀ 21 ਤੋਂ ਅਕਤੂਬਰ 2024 ਤੱਕ ਉਸ ਨੇ ਕਈ ਜਿਹੜੇ ਸੈਸ਼ਨ ਲਾਏ, ਉਸ ਦੇ ਵਿੱਚ ਉਸ ਦੀਆਂ ਇਹ ਕਰਤੂਤਾਂ ਜਾਰੀ ਰਹੀਆਂ। ਉਹ ਫਿਰ ਜਦੋਂ ਇੱਕ ਸਾਹਮਣੇ ਆਉਂਦਾ, ਬਾਕੀ ਉਹਨਾਂ ਨੇ ਇਹ ਹੈ। ਔਰ ਅੰਗਰੇਜ਼ੀ ਦੇ ਵਿੱਚ ਵੀ ਇਸ ਦੇ ਵਿੱਚ ਪੂਰੀ ਖਬਰ ਲੋਕਲ 'ਚ ਲੱਗੀ ਹੈ ਕਿ ਭਾਈ ਇਹ ਜਿਹੜਾ ਇਹ ਰਿਲੀਜੀਅਸ ਲੀਡਰ ਹੈਜ਼ ਬੀਨ ਚਾਰਜ ਵਿਦ 7 ਕਾਊਂਟਸ ਆਫ ਸੈਕਸ਼ੂਅਲ ਅਸੌਲਟ। York police say assaults occurred during spiritual study sessions in Pickering and Markham from January 2021 to December 2024. Investigators believe more victims may be out there. ਹੁਣ ਇਸ ਲੈਵਲ ਦਾ ਬੰਦਾ ਜਿਹੜਾ ਇਸ ਤੋਂ ਪਹਿਲਾਂ ਵੀ ਇੱਕ ਇਹਨਾਂ ਦੇ ਜਿਹੜੇ ਮੰਦਿਰ ਦਾ ਇਹਨਾਂ ਨੇ ਰੌਲਾ ਪਾਇਆ ਸੀ ਜੀ ਹਮਲਾ ਕਰਤਾ, ਉਹਦਾ ਪੁਜਾਰੀ ਵੀ ਜਿਹੜਾ ਉਹ ਜਿਨਸੀ ਸ਼ੋਸ਼ਣ। ਹੁਣ ਇਹਨਾਂ ਦੇ ਮੰਦਿਰਾਂ 'ਚ ਤਾਂ ਇਹ ਹੋ ਰਿਹਾ, ਇਹਨਾਂ ਦੇ ਸੋ ਕਾਲਡ ਸਪਿਰਿਚੁਅਲ ਕੈਂਪਾਂ 'ਚ ਤਾਂ ਇਹ ਹੋ ਰਿਹਾ। ਅਤੇ ਜਿਹੜੇ ਉੱਥੇ ਥੋੜ੍ਹੇ ਬਹੁਤ ਇਮਾਨਦਾਰ ਨੇ, ਪੋਲੀਟੀਸ਼ੀਅਨ ਹੋਣ ਕੋਈ ਹੋਣ, ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਦੇ ਗੁਰਦੁਆਰੇ ਖੁੱਲ੍ਹੇ ਨੇ, ਸਭ ਨੂੰ ਉਹ ਵਿਦ ਓਪਨ ਆਰਮਸ ਵੈਲਕਮ ਕਰਦੇ ਨੇ। ਉਹਨਾਂ ਦਾ ਲੰਗਰ ਸਿੱਖਾਂ ਦੀ ਇੰਸਟੀਟਿਊਸ਼ਨ ਜਿਹੜੀ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਹਰ ਜਿਹੜਾ ਉਹ ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਸਾਹਮਣੇ ਆਉਂਦੇ ਨੇ। ਹੁਣ ਇਸ ਖਬਰ ਨੂੰ ਜਿਹੜੀ ਇਸ ਲੈਵਲ ਦੀ ਹੈ, ਜਿਸ ਲੈਵਲ ਦਾ ਬੰਦਾ ਔਰ ਜਿਸ ਲੈਵਲ ਦੇ ਚਾਰਜਿਸ ਨੇ, ਇਹ ਤਾਂ ਆਲ ਓਵਰ ਹੋਣੀ ਚਾਹੀਦੀ ਸੀ। ਇਹ ਤੁਹਾਨੂੰ ਇੰਡੀਅਨ ਮੀਡੀਆ 'ਚ ਨਜ਼ਰ ਨਹੀਂ ਆਏਗੀ। ਔਰ ਨਤੀਜੇ ਦੇ ਤੌਰ 'ਤੇ ਉਹਨਾਂ ਨੂੰ ਇਹ ਚਾਹੀਦਾ ਸੀ ਕੁਛ ਨਾ ਕੁਛ ਇਹ ਦੱਸਣ ਦੇ ਲਈ ਕਿ ਇਹ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਹੈ ਇਹ ਵੀ ਸਿੱਖ ਪੱਖੀ ਹੈ, ਇਹ ਵੀ ਖਾਲਿਸਤਾਨ ਪੱਖੀ ਹੈ। ਸੋ ਉਸ ਖਬਰ ਨੂੰ ਉਹਨਾਂ ਨੇ ਬੜਾ ਜਿਹੜਾ ਕੰਟਰੋਵਰਸ਼ੀਅਲ ਵਿਜ਼ਿਟ ਟੂ ਵਿਸਾਖੀ ਇਨ ਆਟਵਾ ਗੁਰਦੁਆਰਾ, ਇਸ ਕਿਸਮ ਦੀਆਂ
ਹੈਡਲਾਈਨਸ ਦੇ ਨਾਲ ਛਾਪਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।